ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਾਡਾ ਮੁਲਕ USA ਲਗਭਗ ਬਹੁਤ ਲਾਗੇ ਹੋ ਗਿਆ ਟੈਂਕ ਭੇਜਣ ਦੇ ਮਾਮਲੇ ਦੇ ਵਿੱਚ ਯੂਕਰੇਨ ਨੂੰ। USA ਆ ਬਹੁਤ ਜਲਦੀ ਟੈਂਕ ਭੇਜਣ ਜਾ ਰਿਹਾ। ਜਰਮਨੀ ਵੀ ਕਹਿ ਰਿਹਾ ਵੀ ਅਸੀਂ ਬਹੁਤ ਜਲਦੀ ਡਿਸਾਈਡ ਕਰਨ ਜਾ ਰਹੇ ਹਾਂ। ਉਧਰ ਰਸ਼ੀਆ ਨੇ ਵੀ ਜਰਮਨ ਨੂੰ ਧਮਕੀ ਦੇ ਦਿੱਤੀ ਆ ਵੀ ਜੇ ਤੁਸੀਂ ਟੈਂਕ ਯੂਕਰੇਨ ਨੂੰ ਦਿੱਤੇ ਤੇ ਅਸੀਂ ਫਿਰ ਤੁਹਾਡੇ ਵੱਲ ਵੀ ਜਿਹੜਾ ਆ ਅੱਖ ਚੱਕ ਕੇ ਦੇਖਾਂਗੇ। M1 ਐਵਰਾਮ ਟੈਂਕਸ ਯੂਕਰੇਨ ਨੂੰ US ਗਵਰਨਮੈਂਟ ਭੇਜਣ ਜਾ ਰਹੀ ਆ। ਤੇ ਸ਼ੇਕ ਅਪ ਗਵਰਨਮੈਂਟ ਆਫੀਸ਼ੀਅਲਸ ਦੇ ਵਿੱਚ ਹੋਇਆ ਆ ਉੱਥੇ ਯੂਕਰੇਨ ਦੇ, ਕਿਉਂਕਿ ਉੱਥੇ ਕੁਝ ਆਫੀਸ਼ੀਅਲਸ ਨੂੰ ਫਾਇਰ ਵੀ ਕੀਤਾ ਗਿਆ ਕਿਉਂਕਿ ਉਹਨਾਂ ਨੇ ਜੋ ਮਿਲਟਰੀ ਦਾ ਇਕਵਿਪਮੈਂਟ ਨੂੰ ਪਰਚੇਜ਼ ਕੀਤਾ ਸੀ ਉਹਦੇ ਵਿੱਚ ਸਕੈਂਡਲ ਹੋਇਆ, ਉਹਦੇ ਵਿੱਚ ਹੇਰਾਫੇਰੀ ਹੋਈ ਹੈਗੀ ਆ। ਫਿਨਲੈਂਡ ਦੇ ਫੋਰਨ ਮਿਨਿਸਟਰ ਨੇ ਇਹ ਕਿਹਾ ਆ ਵੀ ਟਰਕੀ ਦਾ ਜੋ ਅਪਰੂਵਲ ਹੈਗਾ ਆ ਨੈਟੋ ਮੈਂਬਰਸ਼ਿਪ ਦੇ ਵਿੱਚ ਉਹ ਥੋੜਾ ਡਿਲੇ ਹੋ ਜਾਊਗਾ ਉਹਦੇ ਵਿੱਚ। ਯੂਕਰੇਨੀਅਨ ਨੇ $500 ਮਿਲੀਅਨ ਡੋਨੇਟ ਕੀਤਾ ਹੈਗਾ ਕੰਟਰੀ ਦੀ ਮਿਲਟਰੀ ਨੂੰ। ਤੁਸੀਂ ਦੇਖੋ ਕਿ ਯੂਕਰੇਨ ਦੇ ਲੋਕ ਬੜੇ ਆਪਣੇ ਮੁਲਕ ਦੇ ਲਈ ਜ਼ੋਰ ਸ਼ੋਰ ਦੇ ਨਾਲ ਲੜ ਰਹੇ ਹੈਗੇ ਆ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਅੱਜ ਇਹ ਅਨਾਉਂਸ ਕੀਤਾ ਆ ਵੀ M1 ਐਵਰਾਮਸ ਟੈਂਕਸ ਜੋ ਹੈਗੇ ਆ ਉਹ ਬਹੁਤ ਜਲਦੀ ਕੀਵ ਯੂਕਰੇਨ ਦੇ ਵਿੱਚ ਪਹੁੰਚਣ ਜਾ ਰਹੇ ਹੈਗੇ ਆ। ਸੋ ਇਹ ਤੋਂ ਇਹ ਲੱਗਦਾ ਆ ਵੀ ਲੜਾਈ ਇੱਕ ਵਾਰੀ ਫੇਰ ਬਹੁਤ ਜ਼ਿਆਦਾ ਤੇਜ਼ ਹੋਊਗੀ। ਉਧਰੋਂ ਜਰਮਨ ਵਾਲਿਆਂ ਨੇ ਵੀ ਕਹਿਤਾ ਉਹਨਾਂ ਦੇ ਜਿਹੜੇ ਲਿਊਪਰਡ 2 ਟੈਂਕਸ ਹੈਗੇ ਆ ਉਹ ਵੀ ਭੇਜਣ ਜਾ ਰਹੇ ਹੈਗੇ। ਜੀ ਬਿਲਕੁਲ ਰਿਕੁਐਸਟ ਉਹਨਾਂ ਨੇ ਕੀਤੀ ਆ ਜਰਮਨ ਦੇ ਇਹ ਬਣੇ ਹੋਏ ਟੈਂਕ, ਕਿਉਂਕਿ ਜਰਮਨ ਨੇ ਪੋਲੈਂਡ ਨੂੰ ਇਹ ਉਹਨਾਂ ਦੇ ਆਪਣੇ ਵਰਤਣ ਲਈ ਦਿੱਤੇ ਆ, ਪਰ ਪੋਲੈਂਡ ਵਾਲੇ ਕਹਿੰਦੇ ਵੀ ਹੁਣ ਯੂਕਰੇਨ ਨੂੰ ਸਹਾਇਤਾ ਆ। ਸੋ ਉਹਦੇ ਵਿੱਚ ਇਹ ਮੱਧ ਸੀ ਵੀ ਜੇ ਕਿਸੇ ਤੀਜੀ ਕੰਟਰੀ ਨੂੰ ਇਹ ਟੈਂਕ ਦਿੱਤੇ ਜਾਂਦੇ ਆ ਤਾਂ ਜਰਮਨ ਜਿਹੜਾ ਕਿ ਮੈਨੂਫੈਕਚਰਰ ਹੈ ਇਸ ਟੈਂਕ ਦਾ, ਉਹਨਾਂ ਤੋਂ ਆਗਿਆ ਲੈਣੀ ਜਿਹੜੀ ਉਹ ਜ਼ਰੂਰੀ ਹੈਗੀ ਆ। ਸੋ ਜਰਮਨ ਡਿਫੈਂਸ ਮਿਨਿਸਟਰ ਨੇ ਕਿਹਾ ਵੀ ਉਹਨਾਂ ਨੂੰ ਜਲਦ ਇਸ ਦੇ ਉੱਤੇ ਰਿਸਪੌਂਸ ਮਿਲਣ ਦੇ ਆਸ ਨੇ ਤੇ ਇਹਨਾਂ ਦੀ ਜਿਹੜੀ ਐਪਲੀਕੇਸ਼ਨ ਆ ਉਹ ਜਲਦ ਜਿਹੜੇ ਉੱਥੋਂ ਦੇ ਚਾਂਸਲਰ ਓਲਫ ਸ਼ੋਲਜ਼ ਜਿਹੜੇ ਆ ਉਹਨਾਂ ਦੇ ਕੋਲ ਪਹੁੰਚ ਚੁੱਕੀ ਹੈਗੀ ਆ। ਸੋ ਉਧਰ ਜਿੱਦਾਂ ਤੁਸੀਂ ਦੱਸਿਆ ਵੀ ਰੂਸ ਨੇ ਧਮਕੀ ਦਿੱਤੀ ਆ ਵੀ ਜੇ ਯੂਕਰੇਨ ਦੇ ਕੋਲ ਇਹ ਟੈਂਕ ਜਾਂਦੇ ਨੇ ਤਾਂ ਜਰਮਨੀ ਨੂੰ ਪੇ ਕਰਨਾ ਪਊਗਾ। ਸੋ ਇਹ ਜਿਹੜੀ ਆ ਧਮਕੀ ਉਹਨਾਂ ਨੇ ਹੁਣ ਦਿੱਤੀ ਆ। ਤੇ ਕਿਉਂਕਿ ਜਰਮਨੀ ਦਾ ਬਹੁਤਾਤ ਐਨਰਜੀ ਸੈਕਟਰ ਰੂਸੀ ਤੇਲ ਦੇ ਉੱਤੇ, ਨੈਚੁਰਲ ਗੈਸ ਦੇ ਉੱਤੇ ਟਿਕਿਆ ਹੈਗਾ ਆ। ਸੋ ਉਹਨਾਂ ਨੂੰ ਹੁਣ ਜਿਹੜਾ ਹਰਜੋਤ ਸਿੰਘ ਜੀ ਇਹ ਇੱਕ ਚਿੰਤਾ ਜਿਹੜੀ ਆ ਉਹ ਸਤਾ ਰਹੀ ਹੈਗੀ ਆ। ਅੱਗੇ ਕੀ ਬਣਦਾ ਆ ਇਹ ਦੇਖਣ ਵਾਲੀ ਗੱਲ ਆ, ਪਰ ਇਦਾਂ ਲੱਗ ਰਿਹਾ ਵੀ ਜਿੱਦਾਂ ਹੀ ਇਹ 1 ਸਾਲ ਹੋਣ ਦੀ ਕਗਾਰ ਦੇ ਉੱਤੇ ਆ ਰਿਹਾ ਆ, ਇੱਧਰ ਯੂਕਰੇਨ ਤੇ ਉਸਦੇ ਜਿਹੜੇ ਸਾਥੀ ਮੁਲਕ ਆ ਇੱਕ ਵਾਰੀ ਆਪਣੇ ਪਾਸੇ ਨੂੰ ਹੋਰ ਮਜ਼ਬੂਤ ਕਰਨ ਵੱਲ ਨੂੰ ਕੋਸ਼ਿਸ਼ਾਂ ਕਰ ਰਹੇ।